ਜੀ ਰਾਣਾ ਸਾਹਿਬ ਬਿਸਮਿਲ੍ਲਾ ਜੀ। ਜਨਾਬ मोहतरम ਕਿਵੇਂ ਡੇਰੇ ਤੇ ਆਣਾ ਹੋਣਾ ਹੋਇਆ ਤੁਹਾਡਾ ਅੱਜ? ਅਸੀਂ ਕਹਾ ਯਾਰ ਅਸੀਂ ਐਵੇਂ ਜਾ ਕੇ ਅੱਜ ਰੌਲ ਸਾਹਿਬ ਨੂੰ ਮਿਲਿਆ ਹੀ ਹਾਂਜੀ ਚੀਮਾ ਆਇਆ ਅੱਛਾ ਤੇ ਇਹਨੇ ਆਣ ਕੇ ਕਹਿ ਕਿ ਬਾਬੇ ਗਫੂਰੇ ਨੂੰ ਤੇ ਮੁੰਨੇ ਸ਼ਹਜ਼ਾਦੇ ਨੂੰ ਮਿਲਣ ਨੂੰ ਬੜਾ ਹੀ ਜੀ ਕਰ। ਉਹ ਜੀ ਹੈ ਫਿਰ ਲੱਸੀ ਹੋਵੇ ਕਿ ਠੰਡੀ ਚਾਹ ਹੋਵੇ ਕਿ ਗਰਮ ਚਾਹ ਹੋਵੇ? ਯਾਰ ਕੋਈ ਲੱਸੀ ਲੱਸੀ ਮੰਗਵਾ ਲਈਏ ਫਿਰ। ਲੱਸੀ ਮੰਗਵਾ ਲਓ। ਨਹੀਂ ਨਹੀਂ ਦੋ ਮਹਿਫਲ ਲਾਣੇ ਬਾਅਦ ਵਿੱਚ ਖਾਣ ਪੀਣ ਬਾਅਦ ਵਿੱਚ ਰਾਣਾ ਸਾਹਿਬ। ਚਲੋ ਫਿਰ ਜਿਵੇਂ ਤੁਹਾਡਾ ਦਿਲ ਕਰਦਾ ਅਸੀਂ ਤਾਂ ਤੁਹਾਡੇ ਡੇਰੇ ਤੇ ਆ ਗਏ। ਤੁਹਾਨੂੰ ਕੋ ਦੋ ਥੋੜੇ ਸੁਣਾਣੇ ਆ ਵਾਹ ਜੀ ਵਾਹ ਕੀ ਬਾਤ। ਚਲੋ ਮੁੰਨਾ ਜੀ ਸੱਟੋ ਰੌਣਕਾਂ ਜੀ ਸੱਟੋ ਫਿਰ ਦੋੜਾ ਸੱਟੋ। ਚਲੋ ਜੀ ਖਾਨ ਸਾਹਿਬ ਇੱਕ ਦੋੜਾ ਸੱਟੋ ਜੀ। ਅਸ਼ਾਰ ਜੀ ਅਸ਼ਾਰ। ਤੂੰ ਜੋ ਨਾ ਬੋਲੇ ਤੇਰੀ ਮਰਜ਼ੀ ਹੈ। ਵਾਹ ਜੀ ਵਾਹ। ਮੇਰਾ ਸੱਜਣ ਕਸੂਰ ਤਾਂ ਕੋਈ ਨਹੀਂ ਜੀ ਠੀਕ ਹੈ ਰਾਣਾ ਸਾਹਿਬ ਖੁਸ਼ ਸਦਨੋ ਗੱਲਾਂ ਮੂੰਹ ਤੇ ਕਰ ਭਲਾ ਕੋਈ ਦੂਰ ਤਾਂ ਕੋਈ ਨਹੀਂ। ਜਿਵੇਂ ਤੂੰ ਪਿਆ ਸੰਗਾਤ ਬਣਨਾ ਇਹ ਚੰਦ ਦਸਤੂਰ ਤਾਂ ਕੋਈ ਨਹੀਂ। ਮਗਰ ਮੁਨੀਰ ਨੂੰ ਛੋੜ ਦਿੱਤਾ ਹੈ ਐਡਿਓ ਵੀ ਹੋਰ ਤਾਂ ਕੋਈ ਨਹੀਂ। ਬਖਾਵਾ ਦੇਵੇ ਨੇਕ ਨਸੀਬੋਂ ਨੇ ਉਹ ਚੰਗੇ ਸੱਜਣ ਖੁਦਾ ਦੇਵੇ। ਲੱਸੀਆਂ ਠੰਡੀਆਂ ਬਾਅਦ ਵਿੱਚ ਮੈਂ ਆਖਿਆ ਤਾਂ ਹੀ ਤੇ ਮੈਂ ਆਖਿਆ ਤੈਨੂੰ ਚਲੀਏ ਭਰਾਵਾ ਨੂੰ ਸਾਡੀ ਦੋਲੇ ਇੱਕ ਮੈਨੂੰ ਵੀ ਆਇਆ ਮੈਂ ਵੀ ਸੁਣਾ ਦਿਆਂ। ਸੁਣਾਓ ਜੇ ਤੁਸੀਂ ਆਏ ਜੀ ਢੋਲੀਏ ਛੜਿਆਂ ਦੀ ਮਹਿਫਲ। ਇਹ ਆ ਪੇਟੀ ਤੇ ਪੇਟੀ ਇਹ ਆ ਪੇਟੀ ਤੇ ਪੇਟੀ ਓਏ ਅੱਖੀਆਂ ਰਾਤੀ ਰੋਈਆਂ ਇਹ ਸੱਜਣ ਦੀ ਨੇਕੀ। ਗੁੱਡ ਤੇ ਕੋਈ ਪਾਲਸ਼ ਕਿਲ ਕੀਤਾ ਕੋਈ ਪਾਲਸ਼ ਕਿਲ ਕੀਤਾ ਜੀ ਵਾਹ। ਸਜਣਾ ਬਰਬਾਦ ਕੀਤਾ ਸਾਡਾ ਟੁੱਟ ਗਿਆ ਦਿਲ ਮਾਇਆ। ਪਾਕਿਸਤਾਨੀ ਕਿੰਗ ਸਾਹਿਬ ਹਾਂਜੀ ਜਨਾਬ ਕੀ ਹਾਲ ਹੈ? ਠੀਕ ਹੋ? ਸ਼ੁਕਰ ਅਲਹਮਦੁਲਿਲਾ ਭਰਾਵਾ। ਆ ਤੇਰੇ ਇੱਥੇ ਡੇਰੇ ਤੇ ਕੀ ਤਮਾਸ਼ਾ ਲੱਗਾ ਹੁੰਦਾ? ਕੀ ਮਤਲਬ ਕੀ ਤਮਾਸ਼ਾ ਲੱਗਾ ਹੁੰਦਾ? ਆ ਜਦੋਂ ਵੇਖੀਏ ਤੇ ਮਾਈਏ ਟੱਪੇ ਆ ਢੋਲ ਵੱਜਦਾ ਹੁੰਦਾ। ਓਏ ਉਹਨਾਂ ਨੂੰ ਕੋਈ ਸ਼ਰਮ ਜਾਂ ਕੋ ਨਹੀਂ ਹੈਗੀ ਕਿ ਮਹਰਮ ਆ ਗਿਆ? ਛੋਰੀ ਗੱਲ ਤੇਰੀ ਵਾਕਿਆ ਠੀਕ ਹੈ, ਪਰੇਸ਼ਾਨ ਮੈਂ ਵੀ ਬੜਾ ਤੇ ਤੈਨੂੰ ਕੀ ਖਬਰ ਆਈ ਡੇਰੇ ਦੀ? ਮੈਨੂੰ ਖਬਰ ਆਈ ਇੱਥੇ 24 ਘੰਟੇ ਨੱਚ ਟੱਪ ਕਰਦੇ ਨੇ, ਚਾਰ ਬੇਲੀ ਆਂਦੇ ਨੇ। ਕਿਹੜਾ ਕਿਹੜਾ ਡੇਰੇ ਤੇ ਸੀ? ਆ ਗਫੂਰਾ ਹਾਂ ਅਸਤਾਰ ਕੈਂਚੀ ਸਾਰੇ ਨਿਕੰਮੇ ਬੰਦੇ, ਸਾਰੇ ਕਮੀਨੇ ਬੰਦੇ। ਓਏ ਲੋਰੋ ਪਾਰਟੀਆਂ ਮੰਗਵਾਵਾਂਗੇ ਪਰੇ ਕੀ ਕਰਦੇ ਨੇ ਇੱਥੇ? ਇਹ ਸਦਾਉਂਦਾ ਕੌਣ ਉਹਨਾਂ ਨੂੰ? ਇਹ ਗਫੂਰਾ ਬੁਲਾਉਂਦਾ ਹੀ। 4 ਸਾਲ ਹੋ ਗਏ ਅੰਮਾ ਦੀ ਕਬਰ ਕੱਚੀ ਪਈ ਏ ਤੇ ਸਵੇਰੇ ਉਹਨੂੰ ਮੈਂ ਪੈਸੇ ਦੇ ਕੇ ਆਇਆ ਮੁੱਦਾ 1000 ਰੁਪਏ ਵੀ ਅੰਮਾ ਦੀ ਕਬਰ ਪੱਕੀ ਬਣਵਾ ਦੇ, ਤੂੰ ਮੁਹਰਮ ਦਾ ਚੰਨ ਚੜਨ ਵਾਲਾ। ਚਲ ਆ ਉਹਦੇ ਨਾਲ ਗੱਲ ਕਰੀਏ ਫਿਰ। ਚੱਲ, ਮਾਰ ਕੇ। ਹਾਂ, ਚਲਾ ਚੱਲ ਬੰਦ ਕਰ ਢੋਲ। ਆ ਗੁਫੂਰਾ ਕੀ ਟੋਪੀ ਡਰਾਮਾ ਲਾਏਗਾ ਤੂੰ? ਇਹ ਕੀ ਤੁਸੀਂ ਡਰਾਮਾ ਬਣਾਏ ਹੋਏ ਨੇ? ਕੀ ਹੋਇਆ ਤੁਹਾਨੂੰ ਭਾਈ? ਨੀ ਪਤਾ ਮੁਹਰਮਾਂ ਦਾ ਦਿਨ ਆਉਂਦਾ ਨੇ। ਆ ਕੌਣ ਹੈ ਨਾ? ਇਹ ਮੇਰੇ ਮਹਿਮਾਨ ਆਏ ਨੇ ਕਿੱਥੋਂ? ਲਾਹੌਰੋਂ। ਕੀ ਕਰਨਾ ਹੈ ਨਾ? ਵੈਸੇ ਮਿਲਣ ਵਾਸਤੇ ਆਏ ਨੇ, ਰੌਣਕ ਮੇਲੇ ਵਾਸਤੇ। ਤੇ ਮੈਂ ਤੈਨੂੰ ਸਵੇਰੇ ਕਿਹੜਾ ਕੰਮ ਆਖ ਗਿਆ ਸੀ? ਜੋ ਮੈਂ ਕਰਵਾ ਦਿੱਤਾ, ਮੈਂ ਤੁਹਾਨੂੰ ਉਹ ਤੇ ਨਹੀਂ ਆਖਿਆ। ਮੈਂ ਕਿਹੜੀ ਗੱਲ ਤੈਨੂੰ ਕੀਤੀ ਉਹ ਕਰ। ਤੂੰ ਮੈਨੂੰ ਪੈਸੇ ਦਿੱਤੇ ਸਨ ਸੁਬਾ ਹਾਂ ਕਿ ਅੰਮਾ ਦੀ ਕਬਰ ਪੱਕੀ ਕਰਵਾ ਦੇ। ਹਾਂ ਜੋ ਸਾਰੀਆਂ ਮੈਂ ਹੀ ਕਰਵਾਉਣੀਆਂ ਨੇ ਪੱਕੀਆਂ, ਹੋਰ ਕੋਈ ਨਹੀਂ ਹੈਗੇ।
ਤੇ ਮੈਂ ਉਹ ਜੋ ਹੁੰਦੇ ਤੇ ਉਹ ਪੈਸੇ ਤੈਨੂੰ ਦੇਣੇ ਸੀ ਕਬਰ ਤੇ। ਤੂੰ ਮੈਨੂੰ ਇਹ ਦੱਸ ਵੀ ਜੋ ਹੋਰ ਦੂਏ ਜੀਨੇ ਹੁੰਦੇ ਹਾਂ ਆਏ ਨਾ ਬੇਲੀਆਂ ਕੋਲ ਫੈਸਲਾ ਕਰਾ ਲਾ, ਦੂਏ ਜੀਨੇ ਹੁੰਦੇ ਤੇ ਪੈਸੇ ਤੈਨੂੰ ਫੜਾ ਕੇ ਜਾਣੇ ਸੀ। ਮੈਂ ਤੈਨੂੰ ਅੰਮਾ ਦੀ ਕਬਰ ਵਾਸਤੇ ਪੈਸੇ ਦਿੱਤੇ ਸੀ, ਤੂੰ ਢੋਲ ਦੀਆਂ ਵੇਲਾਂ ਦੇ ਰਿਹਾ। ਉਹ ਬਾਬਾ ਜੀ ਇਹ ਕੌਣ ਨੇ? ਖੈਰ ਅਸੀਂ ਤੇ ਮਹਿਮਾਨ ਆਏ ਆ, ਰਾਣਾ ਸਤਾਰ ਮੇਰੇ ਕੋਲ ਆਇਆ ਚੁੱਪ ਜੀ। ਕਰ ਚੁੱਪ ਕਰ। ਇਹ ਭਾਈ ਹੈ ਮੇਰਾ ਯਾਰ। ਇਹ ਤੇਰੇ ਦਾ ਮਾਲਕ ਹੈ? ਹਾਂ ਭਾਈ ਹੈ ਮੇਰਾ। ਵੱਡਾ ਹੈ ਕਿ ਛੋਟਾ ਹੈ? ਵੱਡਾ ਵੱਡਾ। ਤੇ ਸਾਨੂੰ ਤੂੰ ਕਾਹਦੇ ਵਾਸਤੇ ਫਿਰ ਇੱਥੇ ਬੁਲਾ ਲਿਆ? ਤੇ ਤੈਨੂੰ ਸਦਿਆ ਤੈਨੂੰ ਸਦਿਆ ਕਿਹੜੇ ਬੰਦੇ ਆ? ਤੈਨੂੰ ਸਦਿਆ ਕਿਹੜੇ ਬੰਦੇ? ਤੁਸੀਂ ਤਾਂ ਕੰਜਰਖਾਨਾ ਕੀਤੀ ਫਿਰਦੇ ਜੇ। ਓ ਯਾਰ ਬੇਲੀਆਂ ਕੋਲੇ ਬੇਲੀ ਆਂਦੇ ਰਹਿੰਦੇ ਨੇ ਯਾਰ, ਐਡੀ ਉਹ ਬੇਲੀ ਆਂਦੇ ਜ਼ਰੂਰ ਨੇ ਯਾਰ। ਲੇਕਿਨ ਨਹੀਂ ਬੰਦਾ ਤਰੀਕੇ ਨਾਲ ਆਉਂਦੇ ਨੇ। ਗੱਲ ਤਾਂ ਸੁਣੋ ਨਾ, ਤੁਸੀਂ ਹੁਣ ਮਹਿਮਾਨ ਆਏ, ਤੁਸੀਂ ਮਹਿਮਾਨਾਂ ਨੂੰ ਮਾਰ ਲੱਗ ਪਾ, ਤੁਸੀਂ ਆਪਦੇ ਭਰਾ ਨਾਲ ਗੱਲ ਕਰੋ। ਪੈਸੇ ਤੁਸੀਂ ਭਰਾ ਨਾਲ ਗੱਲ ਕਰੋ। ਸਾਨੂੰ ਉਹਨੇ ਸੱਦਿਆ ਤਾਂ ਅਸੀਂ ਆਏ ਆ ਯਾਰ। ਮੈਨੂੰ ਨਾ ਪਵਾਈ। ਘਰੇਲੂ ਸਾਨੂੰ ਉਹਨੇ ਸੱਦਿਆ ਨਾ, ਸਾਨੂੰ ਨਹੀਂ ਪਤਾ ਯਾਰ। ਤੈਨੂੰ ਕਿਉਂ ਨਾ ਤੂੰ ਹੀਰ ਦੀ ਡੋਲੀ ਨਾਲ ਆਇਆ ਹੈ? ਅੰਨੀ ਜੀ ਯਾਰ ਸਾਨੂੰ ਤਾਂ ਸੱਦਿਆ ਤਾਂ ਅਸੀਂ ਆਏ ਨਾ। ਤੁਹਾਨੂੰ ਕਿਉਂ ਸਦਿਆ ਨੇ? ਸਾਨੂੰ ਤਾਂ ਸੱਦਿਆ ਵੀ ਆਓ ਯਾਰ, ਉੱਥੇ ਅੱਜ ਪੈਸੇ ਮਿਲੇ ਨੇ ਭਰਾ ਨੇ। ਬਾਬਾ ਇਹ ਬੇਲੀਆਂ ਦਾ ਭਾਰ ਨਹੀਂ ਚੁੱਕ ਸਕਦਾ ਜਾਂਦਾ, ਸਾਨੂੰ ਦੱਸਦਾ। ਕੱਲ ਰੋਜ਼ ਸਾਹਿਬ ਦੇ ਡੇਰੇ ਤੇ ਤੈਨੂੰ ਪਤਾ ਲੱਗੇ। ਪਤਾ ਲੱਗੇ ਲੈ ਵੱਡਾ ਭਰਾ ਹੈ ਮੇਰਾ ਯਾਰ। ਹੁਣ ਮੈਨੂੰ ਉਹ ਦੇ ਬੈਠਾ ਤੇ ਮੈਨੂੰ ਹੁਣ ਨਹੀਂ ਯਾਦ ਰਿਹਾ। ਉਸਤਾਦ ਜੀ ਆਹ ਵੇਖੋ ਕੀ ਕੰਜਰਖਾਨਾ ਕਰਦੇ ਨੇ ਇੱਥੇ ਬਹਿ ਕੇ। ਸ਼ਰਾਬ ਦੀ ਆਹ ਵੇਖੋ ਸ਼ਰਾਬ ਦੀਆਂ ਕੁੱਪੀਆਂ ਜ਼ਲੀਲ ਕਰਾਏ ਕੋ ਪੂਰਾ। ਤੁਹਾਨੂੰ ਨਾ ਬੋਲ ਬੱਚਾ ਪੂਰਾ ਇਹ ਤਰੀਕੇ ਕਰ ਇਹ ਤਾਂ ਹਾਲ ਹੈ। ਨਹੀਂ ਇਹਨੇ ਯਾਰ ਕੋਈ ਪੱਟੀ ਸਾਹਿਬ ਆਰਾਮ ਕਰੋ। ਕੋਈ ਐਸਾ ਕੰਮ ਨਹੀਂ ਕੀਤਾ। ਤੇ ਆਹ ਕੀ ਹੈ ਅੱਲਾ ਗੱਲ ਤੇ ਸੁਣ ਲੈ ਮੇਰੀ ਯਾਰ। ਮੇਰੇ ਨਾਲ ਬੈਠੇ ਇਹਨਾਂ ਨੂੰ ਪੁੱਛ ਲੈ। ਯਾਰ ਉਹ ਭਾਈ ਆਇਆ ਨਾ ਢੋਲ ਵਾਲਾ, ਇਹ ਭਾਈ ਢੋਲ ਵਾਲਾ ਆਇਆ ਨਾ, ਇਹ ਉਹਦਾ ਸਮਾਨ ਕਿਉਂ ਹੈ। ਇੱਧਰ ਆ ਤੂੰ? ਤੂੰ ਲਾਲਾ ਦੱਸ ਨਾ ਇਹਨਾਂ ਨੂੰ ਇਹ ਤੇਰਾ ਸਮਾਨ ਨਹੀਂ ਯਾਰ। ਇਹ ਤਾਂ ਉਹ ਲੈ ਕੇ ਆਇਆ ਨਹੀਂ ਯਾਰ। ਤੂੰ ਚੰਗੇ ਬੋਲੇ ਸ਼ਰੀਫ ਬੰਦਾ ਹੋ ਕੇ ਤੇ ਇਹਨਾਂ ਨੂੰ ਸ਼ਰਾਬਾਂ ਸੇਲ ਕਰਦਾ ਢੋਲ ਦੇ ਨਾਲ। ਨਹੀਂ ਦੱਸ ਕਿੰਦਾ ਸਮਾਨ ਹੈ ਇਹ ਨਹੀਂ ਇਹਦਾ ਤੇਰਾ? ਮੈਂ ਇੱਕ ਮਿੰਟ ਹੁਣੇ ਮੰਨ ਜਾ, ਮੈਂ ਪੁਲਿਸ ਨੂੰ ਕਹਾਂ। ਨਹੀਂ ਨਹੀਂ ਮੈਂ ਤੇਰਾ ਵੀ ਕਲਾਸ ਪੱਟੀ ਸਾਹਿਬ ਪੁਲਿਸ ਨੂੰ ਫੋਨ ਨਾ ਕਰੋ ਤੁਸੀਂ। ਰਾਓ ਸਾਹਿਬ ਕਾਹਦੇ ਵਾਸਤੇ? ਇੱਕ ਮਿੰਟ ਵਿੱਚ ਚੁੱਪ ਕਰੋ। ਸੁਣ ਮੇਰੀ ਚੁੱਪ ਅਸੀਂ ਆ ਹੀ ਗਏ ਤੇ ਯਾਰ ਇਹਦੇ ਕਿਹੜਾ ਢਾਰਜ ਹੋ ਗਿਆ ਯਾਰ। ਬੇਲੀਆਂ ਨੂੰ ਬੇਲੀ ਬੁਲਾ ਹੀ ਲੈਂਦੇ ਨੇ। ਅੱਛਾ ਚੁੱਪ ਕਰੋ। ਮੈਂ ਉਹ ਹਾਂ ਵੀ ਜਿਹੜਾ 10,000 ਤੈਨੂੰ ਕਬਰ ਵਾਸਤੇ ਦਿੱਤਾ ਸੀ, ਅੰਮਾ ਮੋਈ ਨੂੰ 4 ਸਾਲ ਹੋ ਗਏ ਨੇ। ਹਾਂ ਲੱਲਾ ਐਡਾ ਕਿਹੜਾ ਕਸੂਰ ਹੋਇਆ ਵੀ ਜਿਹੜੀ ਅੰਮਾ ਦੀ 4 ਸਾਲਾਂ ਚ ਕਬਰ ਹੀ ਨਹੀਂ ਬਣੀ ਗਈ? ਉਹ ਲਾਲਾ ਹੁਣ ਮੈਂ ਇਕੱਲੇ ਦੇ ਸਿਰ ਤੇ ਨੇ, ਬਾਕੀ ਵੀ ਦੇ ਗਏ ਨੇ ਨਾ ਸਾਰੇ। ਉਹਨਾਂ ਦਾ ਵੀ ਹੱਕ ਬਣਦਾ। ਉਹਨਾਂ ਦੀ ਵੀ ਮਾਂ ਸੀ ਕਿ ਮੇਰੀ ਇਕੱਲੀ ਦੀ ਮਾਂ ਹੈ। ਓਏ ਗਫੂਰਿਆ, ਉਹਨਾਂ ਕਿਹੜਾ ਇਨਸਾਫ ਆਪਣੇ ਨਾਲ ਕੀਤਾ ਹੈ? ਉਹ ਤੈਨੂੰ ਮੈਂ ਆਖਿਆ ਜਿਹੜੀਆਂ ਤੂੰ ਇਹਨਾਂ ਦੀ ਕਬਰ ਤੇ ਇੱਟਾਂ ਲਾ ਰਿਹਾ ਹੈ ਨਾ, ਇਹ ਤੂੰ ਅੰਮਾ ਦੀ ਕਬਰ ਤੇ ਇੱਟਾਂ ਲਾ ਲਾ। ਉਹ ਕਿਹੜੇ ਤੈਨੂੰ ਹਿੱਸੇ ਮਿਲੇ ਨੇ? ਲਾਲਾ ਹੁਣ ਮੈਨੂੰ ਕੀ ਪਤਾ ਸੀ ਨਾ ਮੇਰੇ ਨਾਲ ਇੰਨੀ ਜ਼ਿਆਦਤੀ ਕਰਨੀ ਹੈ। ਐਵੇਂ ਤੂੰ ਸ਼ੈਤਾਨੀਆਂ ਕਰਦਾ ਹੁੰਦਾ। ਬੋਲ। ਤੂੰ ਸ਼ੈਤਾਨੀਆਂ ਕਰਦਾ ਹੁੰਦਾ ਜਾ ਕੇ। ਇਹਦੇ ਚ ਗਫੂਰਾ ਜੀ ਤੁਹਾਡੀ ਗਲਤੀ ਹੈ। ਓਏ ਇਹਨੂੰ ਇੱਕੋ ਤਾਂ ਚੰਗਾ ਬੰਦਾ ਸਮਝਿਆ ਸੀ ਅਸੀਂ। ਇੰਨੀ ਫੜ ਕੇ ਡੰਡ ਲਾਤੀ ਸਾਡੀ। ਇਹ ਬਹੁਤ ਵੱਡੀ ਗਲਤੀ ਹੈ। ਬੜੀ ਵੱਡੀ ਅਗਰ ਗਲਤੀ ਤੇਰੇ ਹੈ। ਵੱਡੇ ਭਰਾ ਨੇ ਤੈਨੂੰ ਪੈਸੇ ਦਿੱਤੇ ਸੀ ਕਿ ਮਾਂ ਜੀ ਦੀ ਕਬਰ ਨੂੰ ਪੱਕੀ ਕਰਾਓ ਤੇ ਤੁਹਾਡਾ ਇਹ ਹੱਕ ਬਣਦਾ ਸੀ ਪਹਿਲੇ ਮਾਂ ਜੀ ਦੀ ਕਬਰ ਪੱਕੀ ਕਰਦੇ। ਬਾਕੀ ਸਾਰੇ ਕੰਮ ਬਾਅਦ ਚ ਸੀ। ਤੂੰ ਢੋਲੀਏ ਬੁਲਾਈ ਕਰਨਾ, ਤੂੰ ਸਾਨੂੰ ਅਸੀਂ ਵੀ ਤੈਨੂੰ ਸੱਦੀ ਫੋਨ ਕਰਨਾ। ਕਰਕੇ ਆਏ ਸੀ, ਤੂੰ ਫੋਨ ਤੇ ਸਾਨੂੰ ਮਨਾ ਕਰ ਦਿੰਦਾ। ਅੱਗੂ ਮਾਰਾ ਮਾਰੇ ਨੇ, ਹੁਣ ਪੱਕੀ ਕਰਾ ਲਾ। ਉਹ ਤੇਰਾ ਵੱਡਾ ਭਰਾ ਸੱਚਾ ਹੈਗਾ ਏ। ਹੁਣ ਟੁੱਟੀ ਡੋਈ ਦਾ ਕੰਮ ਬਣਾਇਆ ਓਏ ਇਹਨੂੰ ਜਦੋਂ ਫੋਨ ਕਰੀਓ ਤੇ ਬੇਲੀ ਕੋਲ ਬੈਠਾ ਵਾ, ਬੇਲੀਆਂ ਕੋਲ ਬੈਠਾ ਵਾ। ਕਿਹੜੇ ਤੇਰੇ ਬੇਲੀ ਹਨ ਓਏ? ਉਹ ਖਬੀਸ ਇਨਸਾਨ ਆ। ਅਸੀਂ ਤਾਂ ਤੇਰੇ ਕੋਲੇ ਅੱਜ ਆਏ ਆ। ਨਹੀਂ ਆ ਤੇਰੇ ਬੇਲੀ, ਅੱਛਾ ਤੇਰੇ ਬੇਲੀਆਂ ਕੋਲ ਫੈਸਲਾ ਦੱਸੋ ਬਈ। ਆ ਬੇਲੀ ਤੇਰਾ ਜਿਹੜਾ ਫੈਸਲਾ ਕਰ ਦੇਣ ਮੈਨੂੰ ਮਨਜ਼ੂਰ ਹੈ। ਦੱਸੋ ਜੀ। ਦੱਸ। ਇਹਦੇ ਗਫੂਰੇ ਦੀ ਗਲਤੀ ਹੈ। ਗਫੂਰਾ ਗਲਤ, ਇਹਦੇ ਸਰਾਸਰ ਗਲਤ। ਅਗਰ ਤੁਸੀਂ ਇਹਨੂੰ ਪੈਸੇ ਦੇ ਕੇ ਗਿਆ ਸੀ ਕਿ ਮਾਂ ਜੀ ਦੀ ਕਬਰ ਨੂੰ ਪੱਕੀ ਕਰਾਓ, ਇਹ ਗਫੂਰੇ ਦਾ ਹੱਕ ਸੀ ਪਹਿਲੇ ਮਾਂ ਜੀ ਦੀ ਕਬਰ ਪੱਕੀ ਕਰਦਾ। ਅਸੀਂ ਇਹਨੂੰ ਫੋਨ ਕਰਕੇ ਆਏ ਆ, ਇਹ ਸਾਨੂੰ ਫੋਨ ਤੇ ਮਨਾ ਕਰ ਦਿੰਦਾ। ਲੈ ਵੀ ਗੱਲ ਇਹ ਆ ਬੇਲੀਓ, ਅੱਜ ਨਾ ਆਇਆ ਜੇ, ਤੁਸੀਂ ਮੇਰੇ ਕੋਲੇ ਸਵੇਰ ਆ ਜਾਓ, ਪਰਸੋਂ ਆ ਜਾਓ, ਫਿਰ ਕਿਸੇ ਦਿਨ ਦਾ ਪ੍ਰੋਗਰਾਮ ਰੱਖ ਲੈਂਦੇ। ਅਸੀਂ ਇਹਦੇ ਕੋਲੇ ਫਿਰ ਆ ਜਾਂਦੇ। ਇਹਨੇ ਗਫੂਰਾ ਜੀ ਤੁਸੀਂ ਸਰਾਸਰ ਗਲਤ ਜੇ। ਉਹ ਭਾਈ ਤੇਰੇ ਸੱਚੇ ਨੇ। ਕਬਰ ਥੱਲੋਂ ਬਿਲਕੁਲ ਪੱਕੀ ਬਣੀ ਹੋਈ ਹੈ। ਅੱਛਾ। ਕਬਰ ਤੇ ਪਲੇਟਾਂ ਪਾਈ ਹੋਈਆਂ ਨੇ, ਸਲੇਟਾਂ ਬੜੀਆਂ ਸੋਹਣੀਆਂ। ਸੋਹਣੀ ਕਬਰ ਬਣਵਾਈ ਸੀ ਅਸੀਂ। ਅਜਾ ਕਿ 4 ਦਿਨ ਲੇਟ ਹੀ ਹੋ ਜਾਂਦੀ ਹੈ। ਮਾਸ਼ਾਅੱਲਾ। ਵੱਡੇ ਭਰਾ ਜਿਹੜੇ ਨੇ ਮੇਰੇ ਤੋਂ ਵੱਡੇ ਨੇ, ਉਹ ਕਹਿੰਦੇ ਬੇਈਮਾਨ, ਇਹਨੂੰ ਘਰੋਂ ਕੱਢ ਦਿੱਤਾ ਨੇ। ਇਹਦਾ ਮਕਾਨ ਕਿਰਾਏ ਤੇ, ਖੱਜਲ ਖਰਾਬ ਏ, ਕਦੀ ਦਿਹਾੜੀ ਲੱਗਦੀ ਏ ਕਦੀ ਨਹੀਂ ਲੱਗਦੀ। ਫਿਰ ਜਨਾਬ ਲਈ ਮੇਰੀ ਦਿਹਾੜੀ ਲੱਗਦੀ ਏ, ਇਹਨੂੰ ਮੈਂ ਪੂਰਾ ਖਰਚਾ ਦੇ ਰਿਹਾ। 10,000 ਸਵੇਰੇ ਕਰਕੇ ਦਿੱਤਾ ਵੀ ਥੱਲੋਂ ਕਬਰ ਪੱਕੀ, ਉੱਤੋਂ ਜਿਹੜੀ ਪੱਕੀ ਕਬਰ ਬਣਾ ਲਾ। 4 ਇੰਚ ਚੜਾ ਕੇ ਚੜਾਈ ਕਰਕੇ ਸੋਹਣੀ ਜੀ ਕਬਰ ਬਣਵਾ।
ਨਹੀਂ ਕੀ ਬਾਤ ਸੀ ਕਿੰਗ ਸਾਹਿਬ ਹੋਰ ਹੀ ਤਾਂ ਗੱਲ ਸੁਣੋ, ਬਿਰਾਵਾਂ ਦਾ ਤੰਗ ਹੋਇਆ ਤਾਂ ਬੇਲੀਆਂ ਨੂੰ ਬੁਲਾਉਂਦਾ ਤੇ ਆਪਦਾ ਦਿਲ ਲੈ ਜਾਂਦਾ ਹੈ। ਓਏ ਵਾਰਾਗਰਦੀ ਬੜੀ ਕਰਦੇ ਜੀ ਤੈਨੂੰ ਵਾਰਾ ਗਰਦੀ ਨਹੀਂ ਕਰਦਾ। ਦਿਲ ਵੱਲ ਜਾਂਦਾ ਹੈ। ਇੱਕ ਦਫਾ ਵੀ ਕਬਰ ਤੇ ਨਹੀਂ ਜਾਂਦਾ। ਆਪਦੇ ਦੁੱਖ ਸੁੱਖ ਹੀ ਫਰੋਲਦਾ ਯਾਰ। ਆ ਯਾਰ ਦੁੱਖ ਸੁੱਖ ਜ਼ਰੂਰ ਫੋਲਦਾ ਹੈ, ਮੰਨ ਜਾਂਦੇ ਆ, ਪਰ ਲੇਕਿਨ ਯਾਰ ਗੱਲ ਹੈ ਵੀ ਸਵੇਰੇ ਸਵੇਰੇ 10,000 ਰੁਪਇਆ ਦੇ ਕੇ ਗਿਆ ਵੀ ਅੰਮਾ ਦੀ ਕਬਰ ਪੱਕੀ ਕਰਾ ਦੇ। ਯਾਰ ਇਹ ਤਾਂ ਕੀਤਾ ਇਹਨੇ ਗਲਤ, ਇਹ ਤਾਂ ਨਹੀਂ ਇਹਨੂੰ ਕਰਨਾ ਚਾਹੀਦਾ। ਜਾਣ ਦੇ ਮਾਫੀ ਮੰਗ ਭਰਾ, ਮੇਰੇ ਕੋਲ ਪਤਾ ਕੀ ਗਲਤੀ ਹੋਈ ਹੈ। ਮੇਰੇ ਨਾਲ ਰਾਤ ਸੁਬਾਹ 20 ਲੜੇ ਨੇ ਵੱਡੇ, ਲੜ ਕੇ ਉਹਨਾਂ ਮੈਨੂੰ ਘਰੋਂ ਕੱਢ ਦਿੱਤਾ, ਠੀਕ ਹੈ। ਮੈਂ ਬੜਾ ਦੁਖੀ ਸਾਂ ਤੇ ਮੈਂ ਆਪਣੇ ਬੇਲੀਆਂ ਨੂੰ ਫੋਨ ਕਰਤਾ, ਮੈਂ ਆਇਓ ਯਾਰ ਛੱਡ ਸ਼ੁਗਰ ਮੇਲਾ ਕਰ ਲੈਨੇ ਆ। ਮੈਂ ਓਏ ਤੈਨੂੰ ਰੱਬ ਦਾ ਵਾਸਤਾ ਜੋ ਉਹਨਾਂ ਨੇ ਤੈਨੂੰ ਕੱਢ ਦਿੱਤਾ ਸੀ, ਤੁਹਾਨੂੰ ਜੇਬ ਚੋਂ 10,000 ਤਾਂ ਨਹੀਂ ਕੱਢਿਆ ਸੀ। ਇਹਨਾਂ ਬੇਲੀਆਂ ਨੂੰ ਲੈ ਕੇ ਜਾਂਦਾ 10 ਇੱਟਾਂ ਦੀ ਕਬਰ ਤੇ ਲੱਗ ਜਾਂਦੀਆਂ। ਓਏ ਆ ਵੇਖ ਰੱਬ ਦਾ ਨਾਮ ਓਏ ਰੱਬ ਦਾ ਨਾਮ ਲੋ ਲੱਲਾ ਹੱਥ ਨਾਲ ਜੋੜ ਤੂੰ ਕਬਰਿਸਤਾਨ ਜਾਂਦਾ, ਉੱਥੇ ਕੁਰਾਨ ਦੀ ਤਿਲਾਵਤ ਕਰ ਦਿੰਦੇ, ਇਹਨਾਂ ਨੂੰ ਵੀ ਉੱਥੇ ਮੰਜੀਆਂ ਢਾ ਕੇ ਦਿੰਦਾ। ਨਹੀਂ ਕੰਮ ਕਰਦੇ ਤੂੰ ਨੇਕੀ ਦਾ ਕੰਮ ਕਰਦੇ। ਲੱਲਾ ਤੂੰ ਹੱਥ ਨਾਲ ਜੋੜ, ਮੈਨੂੰ ਸ਼ਰਮਿੰਦਾ ਨਾ ਕਰ ਹੱਥ ਜੋੜ ਕੇ। ਜੇ ਉਹ ਬਦਲ ਗਏ ਨੂੰ ਤੇ ਅੰਮਾ ਤੇ ਅੱਬੇ ਦੇ ਹੈ ਨਹੀਂ ਸੀ, ਹੁਣ ਤੂੰ ਅੱਬਾ ਮਰਨ ਵਾਲਾ ਪਿਆ। ਓਏ ਇਹ ਨੇਕ ਕੰਮ ਅਸਾਂ ਕਰਨੇ ਨੂੰ। ਓ ਯਾਰ ਉਹਨਾਂ ਦਾ ਕੁਰਾਨ ਪਾਕ ਦੀਆਂ ਤਿਲਾਵਤਾਂ ਕਰੋ, ਉਹਨਾਂ ਤੇ ਦਰੂਦ ਭੇਜੋ, ਛੱਡ ਦਿਓ ਦੁਨੀਆ ਦੇ ਨਸ਼ੇ। ਉਹ ਸਾਡੀ ਵਾਸਤੇ ਕੀ ਨਹੀਂ ਕਰਕੇ ਗਏ ਯਾਰ, ਰੱਬ ਰਸੂਲ ਦਾ ਵਾਸਤਾ ਮੰਨੋ ਯਾਰ। ਆ ਮੈਂ ਤੁਹਾਡੇ ਬੇਲੀਆਂ ਨੂੰ ਨਸੀਹਤ ਕਰਦਾ ਪਿਆ ਯਾਰ। ਲੱਲਾ ਮੰਨ ਲਿਆ ਲੱਲਾ ਮੈਨੂੰ ਮਾਫੀ ਦੇ ਦੇ। ਹਾਂ ਲੱਲਾ ਮੈਨੂੰ ਮਾਫੀ ਦੇ ਦੇ। ਮਾਫ ਕਰ ਦਿਓ ਯਾਰ, ਜੇ ਕਰੋ ਇਹ ਛੋਟਾ ਭਰਾ ਹੈ, ਯਾਰ ਚਲੋ ਨਾ ਗਲਤੀ ਮੰਨ ਲਈ। ਹਾਂ ਮਾਫ ਕਰ ਦੇਣਾ। ਲੱਲਾ ਮਾਫੀ ਦੇ ਦੇ। ਮੈਨੂੰ ਪਤਾ ਤੂੰ ਹੀ ਮੇਰਾ ਸਾਥ ਦਿੰਦਾ ਔਰ ਮੇਰਾ ਕੋਈ ਨਹੀਂ ਸਾਥ ਦਿੰਦਾ। ਚੱਲ ਮਾਫੀ ਦੇ। ਮੈਂ ਗਲਤੀ ਕਰ ਬੈਠਾ। ਇਹਨਾਂ ਬੇਲੀਆਂ ਨੂੰ ਵੀ ਲੈ ਜਾਓ ਹਾਂ ਤੇ ਸਾਰਿਆਂ ਨੂੰ ਲੈ ਜਾਓ। ਆ ਢੋਲ ਵਾਲਿਆਂ ਨੂੰ ਮੈਂ 500 ਆਪ ਦੇ ਦੇਣਾ, ਚਲੋ ਗਰੀਬ ਦੀ ਦਿਹਾੜੀ ਤੋੜੀਏ। ਜਾ ਕੇ ਤੇ ਸਭ ਤੋਂ ਪਹਿਲੇ ਮਾਈ ਦੀ ਕਬਰ ਬਣਵਾਓ। ਤੁਹਾਡੀ ਇਹ ਮਾਫੀ ਉੱਠੋ ਠੀਕ ਹੈ ਲੱਲਾ, ਮੈਨੂੰ ਮਾਫ ਕਰ ਦਿੱਤਾ। ਜਾਂਦੇ ਬਣੋ, ਕੁਰਾਨ ਦੀ ਤਿਲਾਵਤ ਕਰੋ, 10,000 ਹੋਰ ਲੈ ਜਾ। ਠੀਕ ਹੈ ਲੱਲਾ। ਮੁਹਰ ਮੁੱਤੂ ਆਂਦਾ ਪਿਆ ਤੇ ਨੇਕ ਕੰਮ ਕਰੋ ਤੇ ਸਬੀਲ ਚਲਾਓ। ਆ ਯਾਰ ਮਾਸਟਰ ਚਲੋ ਸਾਰਾ ਯਾਰ ਚਲੀਏ। ਜਾਂਦੇ ਬਣੋ ਕਬਰਗੁਸਤਾਨ, ਜਾਂਦੇ ਬਣੋ, ਉਹਨਾਂ ਨੂੰ ਦੂਸਰੀ ਖਬਰ ਨਾ ਮਿਲੇ ਕੋਈ। ਲੱਲਾ ਨਹੀਂ ਗਲਤੀ ਦੀ। ਸਾਰੇ ਕੱਪੜੇ ਸਫਾਈ ਹੋਣੀ ਚਲੋ ਚਾਹੀਦੀ। ਯਾਰ ਸਾਰਿਆਂ ਦੀ ਕਰ ਦੇਣੇ ਭਾਈ। ਆਇਓ ਆਇਓ ਯਾਰ ਆਇਓ। ਆ ਜਾਓ ਯਾਰ, ਆ ਜਾਓ। जी अस्सलाम वालेकुम नाज़रीन, क्या हाल चाल है? ठीक ठाक, खैरियत, खुश बेहतरीन। मैं नवाब टीवी HD ਦੀ ਤਰਫੋਂ ਜਨਾਬ ਅਸੀਂ ਮੁਹਰਮ ਦਾ ਕਲਿੱਪ ਤਿਆਰ ਕੀਤਾ ਹੈ ਵਾਲਦੈਨ ਦੀ ਸ਼ਾਨ ਦੇ ਵਿੱਚ। ਜਿਨ੍ਹਾਂ ਦੇ ਵਾਲਦੈਨ ਜ਼ਿੰਦਾ ਤੇ ਅਦਬ ਕਰਿਆ ਕਰੋ, ਜਿਹੜੇ ਇਸ ਦੁਨੀਆ ਤੋਂ ਟੁਰ ਗਏ ਉਹਨਾਂ ਦੀ ਜਨਾਬ ਕੁਰਾਨ ਖਾਨੀ ਕਰਿਆ ਕਰੋ। ਸੋਹਣਾ ਜਿਹਾ ਕਲਿੱਪ ਤੇ ਹਰ ਜੁਮੇਰਾਤ ਨੂੰ 8 ਦਿਨਾਂ ਬਾਅਦ ਸਭ ਤੋਂ ਵੱਡਾ ਮੁਰਸ਼ਿਦ ਇਨਸਾਨ ਦਾ ਮਾਈ ਬਾਪ ਹੁੰਦਾ ਹੈ। ਹਰ ਜੁਮੇਰਾਤ ਨੂੰ ਅਗਰਬੱਤੀਆਂ ਫੁੱਲ ਗੁਲਾਬ ਕੀਤਾ ਕਰੋ, ਜਾ ਕੇ ਦੁਆ ਵੀ ਕਰਿਆ ਕਰੋ। ਤੇ ਜਨਾਬ ਨਵਾਬ TV HD ਦੀ ਤਰਫੋਂ ਜਨਾਬ ਉਹ ਤੁਹਾਨੂੰ ਮਿਲ ਜਾਏਗਾ ਜਨਾਬ ਲਈ ਪਹਿਲੇ ਮੁਹਰਮ ਹਰਾਮ ਨੂੰ। ਔਰ ਬੜਾ ਅਦਬ ਦਾ ਕਲਿੱਪ ਬਣਾਇਆ ਹੈ ਔਰ ਬੜਾ ਸ਼ਹੂਰ ਦਾ ਕਲਿੱਪ ਬਣਾਇਆ ਹੈ। ਤੇ ਮੇਰੇ ਨਾਲ ਬੈਠੇ ਜਨਾਬ ਲਈ ਮੁਹੰਮਦ ਨਦੀਮ ਨਵਾਬ TV HD ਦੇ ਓਨਰ ਬੈਠੇ। ਤੇ ਤੁਸੀਂ ਸਾਡੇ ਚੈਨਲ ਨੂੰ ਲਾਈਕ ਕੀਤਾ, ਸਬਸਕ੍ਰਾਈਬ ਕੀਤਾ, ਸ਼ੇਅਰ ਕੀਤਾ, ਫੋਲੋ ਕੀਤਾ। ਸਾਡਾ 400 ਸਬਸਕ੍ਰਾਈਬਰ ਕੰਪਲੀਟ ਹੋ ਗਿਆ ਥੋੜੇ ਜਿਹੇ ਟਾਈਮ ਦੇ ਵਿੱਚ। ਔਰ ਤੁਹਾਡਾ ਸ਼ੁਕਰੀਆ ਅਦਾ ਕਰਨਾ ਹੈ। ਹੁਣ ਅਸੀਂ ਨਾਰਾ ਮਰਾਵਾਂਗੇ ਪਾਕਿस्तान जिंदाबाद, अल्लाह पाक सबका हामी और नासिर, आमीन, सब खुदा हाफिज।